व्यूअर्स वेलकम बैक टू प्रोग्राम। सो व्यूअर्स अखीरले ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਕਿਵੇਂ ਬਾਹਰਲੇ ਮੁਲਕਾਂ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਕੇ ਸਿੱਖ ਕੌਮ ਨੂੰ ਬਦਨਾਮ ਕੀਤਾ। ਇਸ ਦੀ ਹੁਣ ਅੱਡ-ਅੱਡ ਸਾਧਨਾਂ ਰਾਹੀਂ ਪੁਸ਼ਟੀ ਹੋ ਰਹੀ ਹੈ ਔਰ ਅਮਰੀਕੀ ਖੁਫੀਆ ਏਜੰਸੀ CIA ਦੇ ਸਾਬਕਾ ਸੀਨੀਅਰ ਅਧਿਕਾਰੀ ਵਿਸਲ ਬਲੋਅਰ ਜੌਨ ਕ੍ਰਿਆਕੂ ਨੇ ਇੱਕ ਇੰਟਰਵਿਊ ਵਿੱਚ ਇੰਕਸ਼ਾਫ ਕੀਤਾ ਹੈ ਕਿ ਭਾਰਤ ਨੇ 1985 ਵਿੱਚ ਕਨਿਸ਼ਾ ਜਹਾਜ਼ ਨੂੰ ਬੰਬਾਂ ਨਾਲ ਉਡਾ ਕੇ 329 ਬੇਗੁਨਾਹ ਮੁਸਾਫਰਾਂ ਨੂੰ ਜਿਹੜਾ ਮਾਰਿਆ ਸੀ। ਉਸ ਅਨੁਸਾਰ ਭਾਰਤੀ ਏਜੰਸੀਆਂ ਨੂੰ ਸਿੱਖ ਐਕਟਿਵਿਸਟ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਜਾ ਰਿਹਾ ਔਰ ਜੌਨ ਕ੍ਰਿਆਕੂ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਦਹਿਸ਼ਤਗਰਦ ਸਟੇਟ ਜਿਹੜਾ ਉਹ ਐਲਾਨਿਆ ਜਾਣਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सैटरडे सिख फ्रीडम मार्च सी जिहड़ा 20th स्ट्रीट और कॉन्स्टिट्यूशन एवेन्यू तो शुरू हो के कैपिटल हिल दे उत्ते आके ख़त्म होया। अच्छा। और जो ही साडा मार्च शुरू होने वाला सी 2-3 यूनीफॉर्मड बंदे जिन्हां दे बैक दी जिहड़ी जैकेट दे उत्ते लिखिया होया सी फर्स्ट अमेंडमेंट टीम और वो आए जिथे असी खड़े सी, ऑर्गेनाइजर भी नाल सी, तो उन्होंने कहा जी असी फर्स्ट अमेंडमेंट टीम वालों हैगे, कोई तुहाडे राह च रुकावट तो नहीं या कोई ऐसी हरासमेंट तो नहीं, असी यकीनी बनाना चाहते हैं कि जो तुसी कहना है, जो तुहाडा मैसेज है, तुसी उसनूं बिना किसी खौफ और डर तो दे सको। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇੱਕ ਪਾਸੇ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਇਹਦੇ ਬਾਵਜੂਦ ਇਹ ਇਸ ਧਰਤੀ ਦੀ ਖੂਬਸੂਰਤੀ ਹੈ ਅਮਰੀਕਾ ਦੀ ਕਿ ਉਹਨਾਂ ਨੇ ਇਹ ਫਸਟ ਅਮੈਂਡਮੈਂਟ ਦੇ ਥੱਲੇ ਹਰ ਇੱਕ ਨੂੰ ਆਪਣੇ ਖਿਆਲ ਦੇਣ ਦਾ ਹੱਕ ਦਿੱਤਾ ਹੈ। ਦੂਸਰੀ ਖੂਬਸੂਰਤੀ ਮੈਂ ਇਹ ਦੇਖਦਾ ਵੀ ਇਸ ਈਰਾਨ ਕ੍ਰਾਈਸਿਸ ਦੇ ਚੱਲਦਿਆਂ, ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਗੱਲ ਦੀ ਸ਼ੁਰੂਆਤ ਹੋ ਗਈ ਸੀ ਕਿ ਅਮਰੀਕਾ ਦੇ ਵਿੱਚ ਇਹਦੇ ਬਾਵਜੂਦ ਕਿ ਪੈਂਟਾਗਨ ਦੀ ਨੀਤੀ ਕੀ ਹੈ, ਕਿਸੇ ਹਕੂਮਤ ਦੀ ਕਿਸੇ ਇਸ਼ੂ 'ਤੇ ਨੀਤੀ ਕੀ ਹੈ, ਕੁਛ ਨਾ ਕੁਛ ਇਸ ਕਿਸਮ ਦੇ ਲੋਕ ਜਿਹੜੇ ਖੁਫੀਆ ਏਜੰਸੀਆਂ CIA ਲਈ ਕੰਮ ਕਰਦੇ ਨੇ ਜਾਂ ਪੈਂਟਾਗਨ ਜਾਂ ਜਿਨ੍ਹਾਂ ਦੇ ਕੋਲ ਕੋਈ ਹੋਰ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੀਆਂ ਬੇਸਿਕ ਵੈਲਿਊਜ਼ ਨੇ ਜਿਹੜੀਆਂ ਕੌਂਸਟੀਟਿਊਸ਼ਨ ਦੇ ਵਿੱਚ ਨੇ ਜਾਂ ਜਿਹੜੀਆਂ ਅਸੀਂ ਲੋਕਾਂ ਨੂੰ ਜਿਹੜਾ ਉਹ ਅਮਰੀਕਨ ਸਿਸਟਮ ਜਾਂ ਡੈਮੋਕ੍ਰੈਟਿਕ ਸਿਸਟਮ ਦੇ ਥੱਲੇ ਉਹਦੀ ਵਾਇਓਲੇਸ਼ਨ ਹੋ ਰਹੀ ਹੈ, ਉਹਨੂੰ ਫਿਰ ਲੁਕਾਇਆ ਜਾ ਰਿਹਾ। ਉਹ ਕਈ ਵਾਰ ਆਪਣੀ ਜ਼ਿੰਦਗੀ ਨੂੰ ਰਿਸਕ ਦੇ ਉੱਤੇ ਪਾ ਕੇ ਵੀ ਜਿਹੜਾ ਉਹ ਕੁਛ ਜਿਹੜੀ ਸੱਚਾਈਆਂ ਬਾਹਰ ਲੈ ਆਉਂਦੇ ਨੇ। ਉਹਨਾਂ ਦੇ ਲਈ ਲਫ਼ਜ਼ ਜਿਹੜਾ ਕਰੰਟ ਪੀਰੀਅਡ ਦੇ ਵਿੱਚ ਇਕੱਲਾ ਅਮਰੀਕਾ ਨਹੀਂ, ਦੁਨੀਆ ਭਰ 'ਚ ਜਿਹੜਾ ਕਿਸੇ ਮਹਿਕਮੇ ਦਾ ਅੰਦਰੋਂ ਪੋਲ ਖੋਲ੍ਹੇ ਉਹਨੂੰ ਵਿਸਲ ਬਲੋਅਰ ਕਹਿੰਦੇ ਨੇ, ਵੀ ਸੀਟੀ ਵਜਾ ਦਿੱਤੇ ਉਹਨਾਂ ਕਿ ਵੀ ਇੱਥੇ ਇਹ ਚੱਲ ਰਿਹਾ ਔਰ ਇੱਥੇ ਇਹ ਚੱਲ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਉਹ ਬਹੁਤ ਕੁਛ ਲੁਕਾਉਣਾ ਚਾਹੁੰਦੀਆਂ ਨੇ, ਬਹੁਤ ਕੁਛ ਉਹ ਜਿਹੜਾ ਲੋਕਾਂ ਨੂੰ ਹੁਣ ਵੀ ਜਿਵੇਂ ਅਸੀਂ ਇਸ ਕ੍ਰਾਈਸਿਸ 'ਚ ਵੀ ਦੇਖ ਰਹੇ, ਦੋਨੋਂ ਪਾਸਿਓਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਤੁਹਾਨੂੰ ਵਿਦੇ ਪਿੰਚ ਆਫ ਸਾਲਟ ਲੈਣਾ ਪੈਂਦਾ ਕਿਉਂਕਿ ਹਕੀਕਤ ਬਹੁਤ ਦੇਰ ਬਾਅਦ ਪਤਾ ਲੱਗਦੀ ਹੈ ਕੀ ਹੈ। ਔਰ ਤੁਸੀਂ ਭਾਰਤ ਦਾ ਹਾਲ ਦੇਖ ਲਓ, ਜਿਵੇਂ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਕਿਵੇਂ ਰਾਫੇਲ ਵੀ ਡਿੱਗੇ, ਜੁੱਤੀਆਂ ਵੀ ਖਾਧੀਆਂ, ਤਰਲੇ ਵੀ, ਅਮਰੀਕਨ ਪ੍ਰੈਜ਼ੀਡੈਂਟ ਵੀ ਕਹਿ ਰਿਹਾ ਕਿ ਭਾਈ 80 ਵਾਰੀ ਕਿਹਾ ਘੱਟੋ ਘੱਟ ਕਿ ਭਾਈ ਜਿਹੜੀ ਹੈ ਇਸ ਜੰਗ ਨੂੰ ਰੁਕਵਾਇਆ। ਉਹ ਅਜੇ ਵੀ ਹੁਣ ਉੱਥੇ ਗਿਆ ਹੋਇਆ ਮੋਦੀ, ਅਸਾਮ ਇਲੈਕਸ਼ਨਾਂ ਨੇ ਚੋਣਾਂ, ਉੱਥੇ ਕਹਿ ਰਿਹਾ ਕਿ ਅਸੀਂ 22 ਮਿੰਟ ਦੇ ਵਿੱਚ ਪਾਕਿਸਤਾਨ ਦੇ ਗੋਡੇ ਲਵਾਤੇ ਔਰ ਪਾਕਿਸਤਾਨ ਜਿਹੜਾ ਉਹ ਸੀਜ਼ ਫਾਇਰ ਦੇ ਲਈ ਦਵਾਈਆਂ ਦੇਣ ਲੱਗ। ਤੁਸੀਂ ਝੂਠ ਹੀ ਬੋਲਣਾ, ਬੋਲੀ ਜਾਓ। ਹੁਣ ਵਿਦਨ CIA ਵੀ ਹੁਣ ਜਿਵੇਂ ਅਮਰੀਕਾ ਦੇ ਵਿੱਚ ਟਾਰਚਰ ਮਨਾ ਹੈ, ਲੇਕਿਨ ਹੁਣ ਟਾਰਚਰ ਹੁੰਦਾ ਜਾਂ ਹੋਇਆ, ਕੀ ਹੋਇਆ, ਇਹ ਕਿਵੇਂ ਪਤਾ ਲੱਗਦਾ? ਹੁਣ ਜਿਹਦਾ ਜ਼ਿਕਰ ਇਸ ਵੀਕ 'ਚ ਮੈਂ ਦੇਖ ਰਿਹਾ ਵੀ ਜਿੰਨੇ ਵੀ ਸਿੱਖ ਪ੍ਰੋਗਰਾਮ ਨੇ ਬਹੁਤ ਸਾਰੇ YouTube ਦੇ ਉੱਤੇ ਔਰ ਅਦਰਵਾਈਜ਼, ਹਾਲਾਂਕਿ ਉੱਥੋਂ ਇੰਡੀਆ ਦੇ ਮੇਨ ਸਟ੍ਰੀਮ ਮੀਡੀਆ ਨੇ ਤਾਂ ਕੀ ਕਰਨਾ ਸੀ, ਈਵਨ ਉੱਥੋਂ ਦੀ ਕਿਸੇ ਸਿਆਸੀ ਧਿਰ ਨੇ ਵੀ ਜਿਹੜੀ ਅਦਰ ਦੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ, ਕਿਸੇ ਨੇ ਕੋਈ ਇਹਦੇ 'ਤੇ ਗੱਲ ਨਹੀਂ ਕੀਤੀ। ਔਰ ਇਹ ਬਹੁਤ ਵੱਡੀ ਗੱਲ, ਹੁਣ ਜੌਨ ਕ੍ਰਿਆਕੂ ਇੱਕ ਉਹ ਨਾਂ ਹੈ ਜਿਹੜਾ ਇੱਕ ਜ਼ਮਾਨੇ 'ਚ ਸੀਨੀਅਰ ਐਨਾਲਿਸਟ ਦੇ ਤੌਰ 'ਤੇ CIA 'ਚ, ਫਿਰ ਪਾਕਿਸਤਾਨ ਦੇ ਜਿਹੜੇ ਜਦੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਐਜ਼ ਏ, ਜਦੋਂ ਕਿ ਕ੍ਰਾਈਸਿਸ ਚੱਲ ਰਿਹਾ ਸੀ ਉਸਾਮਾ ਬਿਨ ਲੈਡਨ ਦੇ ਪੀਰੀਅਡ, ਜਿਹੜਾ ਅਲ ਕਾਇਦਾ ਦਾ ਤੀਸਰਾ ਮੋਸਟ ਇੰਪੋਰਟੈਂਟ ਬੰਦਾ ਸੀ, ਉਹਨੂੰ ਖੁਦ ਜੌਨ ਕ੍ਰਿਆਕੂ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਫੜਿਆ ਸੀ। ਔਰ
ਬਹੁਤ ਵਧੀਆ ਅਰਬੀ ਜ਼ਬਾਨ ਬੋਲਦੇ ਨੇ, ਬਹੁਤ ਸਾਰੇ ਇਸਲਾਮਿਕ ਵਰਲਡ ਦੇ ਵਿੱਚ ਔਰ ਦੂਸਰੇ ਇਨਸਾਈਡਰ। ਲੇਕਿਨ ਉਹਨਾਂ ਨੇ ਕੁਝ ਸਾਲ ਪਹਿਲਾਂ ਜਦੋਂ ਕਿ ਉਹਨਾਂ ਨੇ ਉਹ ਵਿਸਲ ਬਲੋਅਰ ਬਣੇ ਔਰ ਇਹ ਸੀ ਕਿ ਵੀ ਉਹਨਾਂ ਨੇ ਦੇਖਿਆ ਕਿ ਵੀ ਜਿਵੇਂ ਵਾਟਰ ਬੋਰਡਿੰਗ ਹੈ ਇੱਕ ਟਾਰਚਰ ਦਾ ਤਰੀਕਾ, ਉਹ ਅਮਰੀਕਾ 'ਚ ਕੀਤੀ ਜਾ ਰਹੀ ਹੈ ਔਰ ਉਹਨੂੰ ਅਪਰੂਵਲ ਵੀ ਜਿਹੜਾ ਅਮਰੀਕਨ ਕਾਂਗਰਸ ਦੇ ਹੈੱਡ ਵੱਲੋਂ ਵੀ ਔਰ ਪੈਂਟਾਗਨ ਵੱਲੋਂ ਵੀ, ਜਦੋਂ ਕਿ ਉਹ ਅਗੇਂਸਟ ਦਾ ਲਾਅ ਹੈ, ਟਾਰਚਰ ਕੀਤਾ ਜਾ ਰਿਹਾ। ਹੋਰ ਵੀ ਕੁਝ ਐਸੇ ਮੁੱਦੇ ਉਹ ਜੌਨ ਕ੍ਰਿਓਸਕਰ ਨੇ ਚੁੱਕੇ ਤੇ ਉਹਦਾ ਨਤੀਜਾ ਇਹ ਹੋਇਆ ਕਿ ਵੀ ਉਹਨੂੰ ਅਰੈਸਟ ਕਰ ਲਿਆ ਅਮਰੀਕਾ ਨੇ ਔਰ ਉਸ ਦੇ ਉੱਤੇ ਕਿ ਵੀ ਤੂੰ ਸੀਕ੍ਰੇਟਸ ਬਾਹਰ ਕੱਢੀਆਂ ਜਾਂ ਦੂਜੀਆਂ ਪ੍ਰਿਜ਼ਨ ਹੋਈ। ਮੈਂ ਕਿਹਾ 2 ਕਿ 2.5 ਸਾਲ ਉਹਨੇ ਪ੍ਰਿਜ਼ਨ ਵੀ ਭੋਗੀ, ਜਿਹਦੇ 'ਚ ਉਹਦਾ ਸਾਰਾ ਕੁਝ ਜਾਂਦਾ, ਨੌਕਰੀ, ਪੈਨਸ਼ਨ, ਸਭ ਕੁਝ ਜਾਂਦਾ ਲੱਗਾ। ਲੇਕਿਨ ਜਿਹੜੇ ਲੋਕ ਬਾਜ਼ਮੀਰ ਹੁੰਦੇ ਨੇ ਉਹ ਉਸ ਰਸਤੇ ਨੂੰ ਛੱਡਦੇ ਨਹੀਂ। ਹੁਣ ਮੈਂ ਦੇਖਦਾ ਵੀ ਪਿਛਲੇ 8-10 ਹਫ਼ਤਿਆਂ ਦੇ ਵਿੱਚ, ਹਾਲਾਂ ਮੈਂ ਤਾਂ ਜੌਨ ਕ੍ਰਿਓਸਕਰ ਨੂੰ 6 ਮਹੀਨੇ ਤੋਂ ਫੋਲੋ ਕਰ ਰਿਹਾ, ਉਹਦੇ ਹਰ ਇੰਟਰਵਿਊ ਮੈਨੂੰ ਜਿੱਥੇ ਵੀ ਕਿਤੇ ਮੈਨੂੰ ਇਹ ਸੀ ਕਿ ਵੀ ਪਾਕਿਸਤਾਨ ਦੇ ਹਵਾਲੇ ਨਾਲ ਉਹ ਭੇਤ ਕੱਢ ਰਿਹਾ ਹੈ, ਅਮਰੀਕਾ ਦੇ ਹਵਾਲੇ ਨਾਲ, ਮਿਡਲ ਈਸਟ ਕੀ ਹੈ। ਮੈਨੂੰ ਸੀ ਕਿ ਵੀ ਇੰਡੀਆ ਦੇ ਹਵਾਲੇ ਨਾਲ ਜਿਹੜਾ ਵੀ ਕੁਛ ਨਾ ਕੁਛ ਆਏਗਾ, ਕਿਉਂਕਿ ਹਾਲਾਂ ਕੋਈ ਉਹ ਇੰਡੀਆ ਡੈਸਕ ਨਾਲ ਨਹੀਂ ਰਿਹਾ ਜਾਂ ਇੰਡੀਆ 'ਚ ਉਹਦੀ ਪੋਸਟਿੰਗ ਨਹੀਂ ਰਹੀ ਜਾਂ ਦੂਜੀ। ਹੁਣ ਜਿਹੜੀ ਪਿਛਲੇ 2 ਦਿਨਾਂ ਤੋਂ ਸਾਰੇ ਸਿੱਖ ਮੀਡੀਆ ਦੇ ਵਿੱਚ ਜਿਹੜੇ ਪੰਥ ਪ੍ਰਸਤ ਨੇ ਚਰਚਾ ਹੈ, ਉਹ ਇੱਕ ਇੰਟਰਵਿਊ ਜਿਹੜਾ ਕਿ ਜੌਨ ਕ੍ਰਿਆਕੂ ਨੇ ਕ੍ਰਿਸ ਹੈਜਿਸ ਨੂੰ ਦਿੱਤਾ। ਕ੍ਰਿਸ ਹੈਜਿਸ ਆਪਣੀ ਕੈਪੈਸਿਟੀ 'ਚ ਵੀ ਖੁਦ ਵੀ ਜਿਹੜਾ ਬੜਾ ਜ਼ਬਰਦਸਤ ਐਨਾਲਿਸਟ ਔਰ ਸਾਰਾ। ਹੁਣ ਉਹਦੇ 'ਚ ਇੰਟਰਵਿਊ ਲੰਬਾ ਚੌੜਾ ਹੈ ਔਰ ਉਹਦੇ 'ਚ ਉਹਨੂੰ ਕ੍ਰਿਸ ਹੈਜਿਸ ਪੁੱਛਦਾ ਹੈ ਕਿ ਵੀ ਈਰਾਨ ਨੂੰ ਜਿਹੜਾ ਉਹ ਟੈਰਰਿਸਟ ਸਟੇਟ ਐਲਾਨਿਆ ਹੋਇਆ ਉਹਨੇ। ਉਹ ਇਹ ਦੇਖੋ, ਇਹ ਜਿਹੜੇ ਸਾਰੇ ਵਿਸਲ ਬਲੋਅਰ ਵੀ ਨੇ, ਦੇ ਆਰ ਪੈਟਰੀਓਟ। ਇਹ ਨਹੀਂ ਹੈ ਵੀ ਉਹ ਅਮਰੀਕਾ ਦੇ ਪੈਟਰੀਓਟ ਔਰ ਇਹ ਲੌਂਗ ਟਰਮ ਸੋਚਦੇ ਨੇ ਜਾਂ ਦੇਖਦੇ ਨੇ ਕਿ ਵੀ ਇਹ ਜਿਹੜਾ ਅਮਰੀਕਾ ਦਾ ਆਪਣੇ ਰਾਹੋਂ ਕੁਰਾਏ ਪੈਣਾ ਕਿਸੇ ਵੀ ਨੀਤੀ ਦੇ ਉੱਤੇ। ਹੁਣ ਜਿਵੇਂ ਜੌਨ ਕ੍ਰਿਓਸਕਰ ਹੈ ਜਾਂ ਅਸੀਂ ਜਿਹੜਾ ਮਿਸਟਰ ਟਰੱਕਰ ਦੀ ਗੱਲ ਕਰਦੇ ਹਾਂ, ਜਿਹੜਾ ਖੁਦ ਟਰੰਪ ਦਾ ਸਭ ਤੋਂ ਵੱਡਾ ਸਾਥੀ ਔਰ ਦੂਸਰਾ ਸੀ, ਉਹ ਜਦੋਂ ਹੁਣ ਜ਼ਾਓਨਿਸਟ ਕਹਿੰਦੇ ਨੇ ਕਿ ਵੀ ਇਹ ਜੰਗ ਸਾਡੀ ਨਹੀਂ ਹੈ, ਇਜ਼ਰਾਈਲ ਫਸਾ ਰਿਹਾ, ਭਾਵੇਂ ਉਹਦੇ ਖਿਲਾਫ ਵੀ ਟੱਕਰ ਕਾਰਲਸਨ, ਹੁਣ ਇਹ ਹੈ ਵੀ ਸ਼ਾਇਦ ਉਹਨੂੰ ਵੀ ਫੜ ਲੈਣ ਕੋਈ ਹੋਰ ਇਨਕਮ ਟੈਕਸ ਦਾ ਕਿ ਕੀ ਉਹਦੇ ਤੇ ਕੱਢ ਰਹੇ ਨੇ। ਪਰ ਜਿਵੇਂ ਟੱਕਰ ਕਾਰਲਸਨ ਨੇ ਖੁੱਲ੍ਹ ਕੇ ਜੰਗ ਦੀ ਵਿਰੋਧ, ਇਜ਼ਰਾਈਲ ਦਾ ਜਿਹੜੀ ਜੰਗ ਹੈ ਉਹਨੇ ਕਿਹਾ, ਔਰ ਉਹਨੇ ਕਿਹਾ ਵੀ ਅਮਰੀਕਾ 'ਚ ਕਿਵੇਂ ਜ਼ਾਓਨਿਸਟ ਲੌਬੀ ਹੈ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ। ਇਵੇਂ ਦੇ ਅੱਜ ਕੱਲ੍ਹ 4-5 ਡਿਫਰੈਂਟ, ਕੋਲੰਬੀਆ ਦੇ ਮਿਸਟਰ ਸੈਕਸ, ਜੈਫਰੀ ਸੈਕਸ ਪ੍ਰੋਫੈਸਰ ਹੈ, ਉਹ ਜ਼ਬਰਦਸਤ, ਉਹ ਇਹ ਕਹਿੰਦਾ ਵੀ ਸਭ ਇਹ ਵਾਰ ਕ੍ਰਾਈਮ ਹੈ, ਇਹ ਸਾਰੇ ਹੈਂਗ ਕਰਨੇ ਚਾਹੀਦੇ ਨੇ ਜਿਹੜੇ ਵਾਰ ਕ੍ਰਿਮੀਨਲ ਨੇ। ਸੋ ਜਦੋਂ ਮੈਂ ਇਹ ਕਹਿ ਰਿਹਾ ਵੀ ਇਹ ਵੀ ਅਮਰੀਕਾ 'ਚ ਹੀ ਹੋ ਸਕਦਾ, ਜਦੋਂ ਫਸਟ ਅਮੈਂਡਮੈਂਟ ਦੀ ਮੈਂ ਗੱਲ ਕੀਤੀ ਕਿ ਅਮਰੀਕਾ ਦੀ ਧਰਤੀ, ਇਹੀ ਖੂਬਸੂਰਤੀ ਹੈ ਇਸ ਸਿਸਟਮ ਦੀ। ਔਰ ਸਾਡੇ ਕਈਆਂ ਨੂੰ ਲੱਗਣ ਲੱਗ ਜਾਂਦਾ, ਲਓ ਜੀ ਡਾਕਟਰ ਸਾਹਿਬ ਤੁਸੀਂ ਬਹਿ ਕੇ ਅਮਰੀਕਾ ਨੂੰ ਹੀ ਕ੍ਰਿਟਿਸਾਈਜ਼ ਕਰਦੇ। ਉਹ ਮੈਂ ਕਿਹਾ ਇਹੀ ਖੂਬਸੂਰਤ, ਜੇ 250 ਸਾਲ 'ਚ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਹੈ, ਵਰਾ ਜਿਹੜਾ ਹੈ 2026 ਦਾ, ਇਹ 250ਵੀਂ ਐਨੀਵਰਸਰੀ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ। ਜੇ 250 ਸਾਲ 'ਚ ਅਮਰੀਕਾ ਸੁਪਰ ਪਾਵਰ ਬਣਿਆ, ਦੁਨੀਆ ਦੀ ਇਸ ਹੱਦ ਤੱਕ ਪਹੁੰਚਿਆ, ਤੇ ਬਿਊਟੀ ਹੈ। ਜੇ ਹੁਣ ਇਹ ਜੰਗ ਦੇ ਖਿਲਾਫ ਨੇ ਲੋਕ, ਓਪੀਨੀਅਨ ਪੋਲ 'ਚ ਬੋਲ ਰਹੇ ਨੇ, ਇੰਡੀਆ ਵਰਗੇ ਮੁਲਕ 'ਚ ਜੁੱਤੀਆਂ ਖਾ ਕੇ ਵੀ ਉਹ ਆਵਾਜ਼ ਨਹੀਂ ਕੱਢਦੇ, ਬਹੁਤ ਥੋੜੇ ਨੇ। ਇੱਥੇ ਜੇ 70% ਲੋਕ ਔਰ ਲੱਖਾਂ ਲੋਕ ਜਿਹੜੇ ਪ੍ਰੋਟੈਸਟ ਦੇ ਬਾਹਰ ਨਿਕਲ ਆਉਂਦੇ ਨੇ, ਇਹ ਹੈ ਸਿਸਟਮ ਦੀ ਖੂਬਸੂਰਤੀ। ਜਿੱਦਾਂ ਨੇ ਚੈਲੰਜ ਖਤਮ ਹੋ ਗਿਆ, ਗਲਤ ਨੂੰ ਗਲਤ, ਫਿਰ ਤਾਂ ਡਿਕਟੇਟਰਸ਼ਿਪ ਆ ਜਾਏ, ਆਟੋਕ੍ਰੇਸੀ ਆ ਜਾਏ, ਥੀਓਕ੍ਰੇਸੀ ਆ ਜਾਏ, ਕੋਈ ਹੋਰ ਜਿਹੜਾ ਉਹ ਆ ਜਾਏ, ਉਹ ਸਾਰੇ ਉਹਨੂੰ ਕਬੂਲਣਗੇ। ਹੁਣ ਇਸ ਵੇਲੇ ਇੰਨੇ ਜਿਹੜੇ ਨੇ ਉਹ ਕ੍ਰਿਟਿਕ ਨੇ ਜਿਹੜੇ ਸਾਰੇ ਦੇ, ਉਹ ਖੁੱਲ੍ਹ ਕੇ, ਇਹ ਵੀ ਫਸਟ ਅਮੈਂਡਮੈਂਟ ਦੇ ਥੱਲੇ ਹੈ ਔਰ ਇਹ ਅਸੀਂ ਸ਼ੁਕਰਗੁਜ਼ਾਰ ਹੈ ਇਸ ਮੁਲਕ ਦੇ ਕਿ ਜਿਸ ਦੇ ਵਿੱਚ ਇਹ ਹੱਕ ਹੈ। ਹੁਣ ਜੌਨ ਕ੍ਰਿਓਸਕਰ ਨੇ ਇਸ ਇੰਟਰਵਿਊ 'ਚ ਜਿਹੜਾ ਉਹਨੇ ਕ੍ਰਿਸ ਹੈਜਿਸ ਦੇ ਨਾਲ ਕੀਤਾ, ਉਹਨੂੰ ਉਹ ਪੁੱਛਦਾ ਕਿ ਵੀ ਈਰਾਨ ਟੈਰਰਿਸਟ ਸਟੇਟ ਹੈ ਔਰ ਦੂਜਾ ਉਹਨੇ ਕਿਹਾ ਕਿ ਵੀ ਇਹ ਗੱਲ ਇਕੱਲਾ ਇਹ ਨਹੀਂ ਹੈ। ਜੇ ਤੁਸੀਂ ਉਹਨੇ ਕਿਹਾ ਵੀ ਪਹਿਲਾਂ ਤਾਂ ਡਿਫਾਈਨ ਕਰੋ ਟੈਰਰਿਸਟ ਕੀ ਹੈ, ਕਿਵੇਂ ਹੁੰਦਾ। ਲੰਬਾ ਚੌੜਾ ਇੰਟਰਵਿਊ ਹੈ, ਪਰ ਜਿਹੜਾ ਰੈਲੇਵੈਂਟ ਪਾਰਟ ਹੈ ਕੁਝ ਸੈਕਿੰਡ ਦਾ, ਉਹ ਅਸੀਂ ਸਕਰੀਨ 'ਤੇ ਵੀ ਪਲੇ ਕਰਾਂਗੇ। ਹੁਣ ਉਹਦੇ 'ਚੋਂ ਕਹਿੰਦਾ ਜੌਨ ਕ੍ਰਿਓਸਕਰ ਕਿ ਇੰਡੀਆ ਕਿਉਂ ਨਹੀਂ ਟੈਰਰਿਸਟ ਸਟੇਟ ਡਿਕਲੇਅਰ ਹੋਣੀ ਚਾਹੀਦੀ, ਵੀ ਉਹਨਾਂ ਨੇ ਉਹ ਜਹਾਜ਼ ਬਲੋ ਕੀਤਾ ਏਅਰ ਇੰਡੀਆ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ, ਟਰਾਂਸਨੈਸ਼ਨਲ ਰਿਪਰੈਸ਼ਨ ਉਹ ਕਰ ਰਹੇ ਨੇ।
ਉਸ ਤੋਂ ਪਹਿਲਾਂ ਉਹਨਾਂ ਨੇ ਕਸ਼ਮੀਰੀ ਸੈਪਰੇਟਿਸਟ ਜਿਹੜੇ ਇਹਨਾਂ ਦੇ ਕ੍ਰੀਏਟ ਕੀਤੇ ਸੀ ਉਹਨਾਂ ਤੋਂ ਕਰਵਾਇਆ। ਉਹਦਾ ਅਜੇ ਵੇਰਵਾ ਨਹੀਂ ਹੈ, ਹਾਲਾਂਕਿ ਮੈਨੂੰ ਇਹ ਲੱਗਦਾ ਹੈ ਵੀ ਮਕਬੂਲ ਪਾਟਰ ਔਰ ਦੂਜੇ ਜਿਨ੍ਹਾਂ ਰਾਹੀਂ ਇੰਡੀਆ ਦਾ ਜਿਹੜਾ ਡਿਪਲੋਮੈਟਿਕ ਸਟਾਫ ਦਾ ਬੰਦਾ ਸੀ ਯੂਕੇ ਦੇ ਵਿੱਚ, ਉਹਦਾ ਮਰਡਰ ਹੋਇਆ ਸੀ। ਬਾਅਦ 'ਚ ਉਹਨੂੰ ਮਕਬੂਲ ਪਾਟਰ ਨੂੰ ਫਾਂਸੀ ਦਿੱਤੀ ਗਈ। ਹੁਣ ਇਹ ਵੀ ਸਾਹਮਣੇ ਆਏਗਾ ਜਾਂ ਜੇ ਜਿਵੇਂ ਮੈਂ ਕਿਹਾ ਕਿ ਵੀ ਇਹ ਕੋਈ ਇੰਡੀਆ 'ਚ ਪੋਸਟਡ ਨਹੀਂ ਰਿਹਾ, ਪਰ ਜਿਸ ਲੈਵਲ ਦਾ ਇਹਦਾ ਰੁਤਬਾ ਸੀ ਵਿਦਨ CIA ਔਰ ਜਿਵੇਂ ਉਹਨੇ ਇਸਲਾਮਿਕ ਜਿਹੜਾ ਸਾਰੇ ਉਸ ਪੀਰੀਅਡ ਦੇ ਵਿੱਚ ਜਿਸ ਲੈਵਲ ਦੇ ਪਾਕਿਸਤਾਨ 'ਚ ਲੰਬਾ ਵਕਤ ਪੋਸਟਡ ਰਿਹਾ, ਇਨਸਾਈਡਰ ਹੈ। ਔਰ ਇਨਸਾਈਡਰ ਪਹਿਲਾਂ ਵੀ ਇੱਕ CIA ਦੀ ਬੀਬੀ ਜਿਹੜੀ ਅਫਗਾਨਿਸਤਾਨ ਮਸਲੇ ਦੇ ਉੱਤੇ ਉਹ ਆਪਣੇ ਇੰਟਰਵਿਊ 'ਚ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਭਾਈ ਆ ਜਿਹੜਾ ਸਿੱਖ ਖਾਲਿਸਤਾਨੀਆਂ ਨੂੰ ਔਰ ਕਸ਼ਮੀਰੀਆਂ ਨੂੰ ਇੰਡੀਅਨ ਏਜੰਸੀ ਰਾਹ ਨੇ ਜਿਹੜੇ ਅਫਗਾਨ ਉੱਥੋਂ ਵਿਹਲੇ ਹੋਏ ਨੇ ਪਹਾੜੇ ਦੇ ਟੱਟੂ ਉਹਨਾਂ ਰਾਹੀਂ ਮਰਵਾਇਆ। ਹੁਣ ਜੌਨ ਕਰਿਓਸਕਰ ਨੇ ਔਰ ਇਹ ਜਿਹੜਾ 에ਅਰ ਇੰਡੀਆ ਹਾਦਸਾ ਹੈ ਜਿਹੜਾ ਕਿ ਜੂਨ ਦੇ ਮਹੀਨੇ 'ਚ 1 ਸਾਲ ਬਾਅਦ 1984 ਤੋਂ 1995 'ਚ ਕਰਵਾਇਆ ਜਾਂਦਾ ਹੈ, 329 ਬੇਗੁਨਾਹ ਮੁਸਾਫਰ ਕਰੂ ਮਾਰੇ ਜਾਂਦੇ ਨੇ। ਇੰਡੀਅਨ ਏਜੰਸੀਆਂ ਇਹਨੂੰ ਸਿੱਖਾਂ ਦੇ ਖਾਤੇ 'ਚ ਪਾ ਕੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਸੱਚ ਹੱਕ ਇਨਸਾਫ ਦੀ ਸੀ ਉਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਟਰਾਇਲ ਤੋਂ ਪਹਿਲਾਂ ਹੀ ਸਾਰਾ ਜਿਹੜਾ ਉਹ ਟਰਾਇਲ ਤਾਂ ਚੱਲਦਾ ਹੀ ਹੈ, ਸਾਰੀ ਸਿੱਖ ਕੌਮ ਨੂੰ ਵਲੇਟਿਆ ਜਾਂਦਾ ਹੈ। ਇਹ ਠੀਕ ਹੈ ਮੋਹਰਲੇ ਚਿਹਰੇ ਜਿਹੜੇ ਨੇ ਉਹ ਪੱਗਾਂ ਵਾਲੇ ਵਰਤੇ ਗਏ, ਲੇਕਿਨ ਨਾ ਕਦੇ ਸਾਨੂੰ ਭੁਲੇਖਾ ਸੀ। ਅਸੀਂ ਇਸ ਪਲੇਟਫਾਰਮ ਤੋਂ ਪਿਛਲੇ 14 ਸਾਲਾਂ 'ਚ ਕਿੰਨੇ ਹੀ ਪ੍ਰੋਗਰਾਮਾਂ 'ਚ ਮੈਂਸ਼ਨ ਕੀਤਾ ਹੋਏਗਾ। ਅਸੀਂ ਸੌਫਟ ਟਾਰਗੇਟ ਕਿਤਾਬ ਦਾ ਹਵਾਲਾ ਦਿੰਦੇ ਹਾਂ ਜਿਹਨੂੰ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ ਬੜੇ ਸੂਝਵਾਨ ਜਿਹੜੇ ਉਹਨਾਂ ਦੇ ਪੱਤਰਕਾਰ ਸੀ, ਬੋਲਡ, ਜਿਨ੍ਹਾਂ ਵਿਚਾਰਿਆਂ ਦਾ ਕਰੀਅਰ ਵੀ ਫਿਰ ਤਬਾਹ ਹੋਇਆ ਕਿਉਂਕਿ ਇਹ ਅਗੇਂਸਟ ਜਾਂਦਾ ਸੀ ਕੈਨੇਡੀਅਨ ਏਜੰਸੀਆਂ ਦੇ ਫੇਲਿਅਰ ਸੀ, RCMP ਦੀ ਔਰ ਦੂਸਰੇ ਦੀ ਵੀ ਕਿਵੇਂ ਇੰਡੀਅਨ ਏਜੰਟ ਤੁਹਾਡੇ 'ਚ ਵੜ ਕੇ ਉਹਨਾਂ ਨੇ ਤੁਹਾਡੇ ਮੁਲਕ ਦੇ ਸ਼ਹਿਰੀਆਂ ਨੂੰ ਮਾਰਿਆ। ਔਰ ਐਨ ਜਦੋਂ ਉਹ ਜਹਾਜ਼ ਦੇ ਉੱਤੇ ਮੁਸਾਫਰਾਂ ਦੀ ਲਿਸਟ ਆ ਜਾਂਦੀ ਹੈ ਕਿ ਇਹਨਾਂ ਦਾ ਜਿਹੜੇ ਕਿ ਉਹਨਾਂ ਦੇ ਜਿਹੜੇ ਇੰਡੀਅਨ ਆਫੀਸ਼ੀਅਲਸ ਦੇ ਬੱਚਿਆਂ ਜਾਂ ਦੂਜਿਆਂ ਨੇ ਜਾਣਾ ਸੀ, ਐਨ ਮੌਕੇ ਤੋਂ ਪਹਿਲਾਂ ਉਹਨਾਂ ਦੀਆਂ ਟਿਕਟਾਂ ਕੈਂਸਲ ਹੋ ਗਈਆਂ, ਕੈਂਸਲ ਕਰਵਾ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਉਹ ਕੀ ਕਰਨ ਜਾ ਰਹੇ ਨੇ। ਸੋ ਇਸ ਦੇ ਉੱਤੇ ਜੌਨ ਕਰਿਆਕੂ ਨੇ ਫਿਰ ਖੁੱਲ੍ਹ ਕੇ ਕਿਹਾ ਵੀ ਇਹ ਇੰਡੀਅਨ ਏਜੰਸੀਆਂ ਨੇ ਕੀਤਾ ਇਹ ਬਲੋ ਅਪ ਵੀ, ਔਰ ਸਿੱਖ ਸੈਪਰੇਟਿਸਟ ਨੂੰ ਮਾਰਨ ਦੀ ਲਾਈਨ ਵਿੱਚ ਉਹਨੇ ਕਿਹਾ ਵੀ ਵਾਈ ਨਾਟ ਇੰਡੀਆ ਸ਼ੁੱਡ ਆਲਸੋ ਬੀ ਡਿਕਲੇਅਰਡ ਏ ਟੈਰਰਿਸਟ ਸਟੇਟ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਵੀ ਉਹ ਫਿਊ ਸੈਕਿੰਡਸ ਦੀ ਕਲਿੱਪ ਹੈ ਉਹਨੂੰ ਜ਼ਰਾ ਚਲਾ ਦੇਣ। We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of ਜਿਹੜੀ ਹੈ ਵੀਡੀਓ ਦੇਖ ਲਈ ਹੈ, ਸੋ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਸਮਝਦੇ ਹਾਂ ਵੀ ਇਹ ਬਹੁਤ ਵੱਡਾ ਇੰਕਸ਼ਾਫ ਹੈ ਔਰ ਚੰਗਾ ਇਹ ਹੋਏ ਕਿਉਂਕਿ ਅਸੀਂ ਤਾਂ ਖਾਲਿਸਤਾਨ ਦੇ ਪਲੇਟਫਾਰਮ ਤੋਂ ਗੱਲ ਕਰਦੇ ਹਾਂ, ਸਾਡੇ ਨਾਲ ਤਾਂ ਸ਼ਾਇਦ ਉਹ ਕੋਈ ਇੰਟਰਵਿਊ ਲਈ ਤਿਆਰ ਨਾ ਹੋਣ। ਇਸ ਮੁੱਦੇ ਦੇ ਉੱਤੇ ਫਰਦਰ ਜੌਨ ਕਰਿਆਸਕੂ ਨੂੰ ਵੀ ਜੇ ਕਿਸੇ ਲੈਵਲ ਦੇ ਉੱਤੇ ਕੋਈ ਜਿਹੜਾ ਹੈ ਉਹਦੀ ਫਰਦਰ ਡਿਟੇਲਸ ਵੀ ਆਉਂਦੀਆਂ ਨੇ, ਪਰ ਮੈਂ ਸਮਝਦਾ ਵੀ ਇਸ ਜੌਨ ਕਰਿਆਸਕੂ ਦੇ ਇਸ ਇੰਕਸ਼ਾਫ ਨੂੰ ਆਧਾਰ ਬਣਾ ਕੇ ਅਗੇਨ ਕੈਨੇਡਾ ਦੇ ਵਿੱਚ ਹਾਲਾਂ ਮਾਰਕ ਕਾਰਨੀ ਦੂਜੇ ਤੀਜੇ ਔਰ ਉਹ ਜਿਹੜੇ ਮਿੱਟੀ ਦੇ ਬਾਅਦ ਉਹ 18-20 MP ਬਿਠਾਏ ਹੋਏ ਨੇ, ਉਹ ਤਾਂ ਹੇਟ ਬਿੱਲ ਤੇ ਫਲਾਣੇ ਟਮਕੇ ਦੇ ਥੱਲੇ ਫਰੀਡਮਸ ਨੂੰ ਕਰਬ ਕਰਨਾ ਚਾਹੁੰਦੇ ਨੇ ਜਿਹੜੀਆਂ ਆਜ਼ਾਦਾਨਾ ਤੌਰ 'ਤੇ ਨੇ। ਲੇਕਿਨ ਮੈਂ ਸਮਝਦਾ ਵੀ ਇੱਕ ਲੌਬੀ ਹੋਣੀ ਚਾਹੀਦੀ ਹੈ ਜਿਹੜਾ ਕੈਨੇਡਾ ਦੇ ਵਿੱਚ ਇਹ ਕਹੇ ਕਿ ਵੀ ਇਹ ਸਾਰੀ ਜਾਂਚ ਨੂੰ ਪਹਿਲਾਂ ਵੀ ਸਾਡੀ ਇਹ ਰਿਹਾ ਕਿ ਵੀ ਇਹਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਕਨਿਸ਼ਕਾ ਬਲਾਸਟ ਦੀ ਔਰ ਇਹ ਇੰਡੀਅਨ ਸਿਸਟਮ ਜਿਹੜਾ ਹੈ ਉਸ ਨੂੰ ਜਿਹੜਾ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ ਔਰ ਇਹੀ ਜਿਹੜਾ ਕੀਤਾ ਜਾ ਸਕਦਾ। ਅਦਰਵਾਈਜ਼ ਸਾਡੇ ਚੈਨਲਾਂ 'ਤੇ 2-4 ਦਿਨ ਗੱਲਬਾਤ ਹੋ ਕੇ ਕਿ ਦੇਖੋ ਜੀ CIA ਦੇ ਸਾਬਕਾ ਆਫਿਸਰ ਨੇ ਵੀ ਇਹ ਇੰਕਸ਼ਾਫ ਕੀਤਾ, ਇਹ ਗੱਲ ਕਿਤੇ ਬਹੁਤੇ ਜਾਏਗੀ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਵੱਡੀ ਗੱਲ ਹੈ, ਸਾਨੂੰ ਪਹਿਲੇ ਦਿਨ ਤੋਂ ਪਤਾ ਹੈ। ਸੌਫਟ ਟਾਰਗੇਟ ਵਰਗਿਆਂ ਨੇ ਕੀਤਾ, ਉਹਨਾਂ ਦੀ ਵੀ ਕੋਈ ਉਹਨਾਂ ਨੂੰ ਉਸ ਲੈਵਲ ਦੇ ਉੱਤੇ ਜਿਹੜਾ ਅੱਗੇ ਨਹੀਂ ਤੋਰਿਆ ਗਿਆ, ਪਰ ਇਹ ਭਾਵੇਂ ਇਸ ਘਟਨਾ ਨੂੰ ਜਿਹੜਾ
ਅਸੀਂ ਆਲਮੋਸਟ ਦੇਖ ਰਹੇ ਹਾਂ ਕਿ ਭਾਈ 1985 ਤੋਂ ਬਾਅਦ ਕਿੰਨੇ ਵਰੇ ਹੋ ਗਏ ਨੇ, ਲੇਕਿਨ ਇਹ ਜਿਹੜਾ ਕਲੰਕ ਸਿੱਖਾਂ ਦੇ ਸਿਰ ਤੇ ਇਹਨਾਂ ਨੇ ਮੱਥੇ ਤੇ ਲਾਇਆ ਹੋਇਆ, ਇਹ ਧੁੱਪਣਾ ਚਾਹੀਦਾ ਹਰ ਹਾਲਤ 'ਚ। ਔਰ ਜੌਨ ਕਰਿਆਕੂ ਦੇ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਉਹਨੇ ਇੱਕ ਬਹੁਤ ਵੱਡਾ ਇਨਕਸ਼ਾਫ ਕੀਤਾ ਹੈ ਕਿ ਭਾਈ ਇਹ ਜਿਹੜਾ ਏਅਰ ਇੰਡੀਆ ਦਾ ਕਾਰ ਹੈ, ਇਹ ਇੰਡੀਅਨ ਏਜੰਸੀਆਂ ਦੀ ਕਰਤੂਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਨੂੰ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਟੋਨੀ ਢੀਂਡਸਾ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸੰਘਾ ਜੀ ਵੀ, ਕੁਲਵੀਰ ਸੰਘਾ ਜੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਯੂਨਸ ਸਾਨੂੰ ਜਿਹੜੇ ਹੈ अस्सलाम वालेकुम कहते हैं। वालेकुम सलाम जी, सत श्री अकाल जी। और फिर इस तरह सतनाम सिंह जी ਜਿਹੜੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਭੈਣ ਜੀ ਨੇ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸੁਣ ਕੇ ਕਹਿੰਦੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਥੈਂਕ ਯੂ ਬਹੁਤ ਸੋ ਮਚ। ਮਿਹਰਬਾਨੀ ਪੈਸਾ। ਹਾਂਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਰਦਾ ਸਿੰਘ ਜੀ ਵੀ, ਔਰ ਐਮ ਮੀਆਂ ਜੀ ਵੀ, ਔਰ ਕਹਿੰਦੇ ਫਰੀ ਖਾਲਸਾਨ ਕਸ਼ਮੀਰ ਐਂਡ ਮਜੀਦ ਸੈਣੀ ਜੀ ਵੀ, ਔਰ ਮੁਹੰਮਦ ਯਾਕੂਬ ਜੀ ਜਿਹੜੇ ਨੇ वो कहते हैं कि डॉक्टर साहब खालसा साजना का क्या मतलब है, और मैनहट्टन में खालसा डे परेड कब होगी, और वाशिंगटन डीसी में कितने खालसा जड़े शरीक हुए? देखो, साजना सजन तो कहते हैं कि रिवील करना। सो ऑबवियसली ਜਿਹੜਾ ਸਿੱਖ ਦੀ ਕੰਪਲੀਸ਼ਨ ਖਾਲਸਾ ਰੂਪ 'ਚ ਪੰਜ ਕਕਾਰੀ, ਜਿਸ 'ਚ ਤੁਸੀਂ ਸਿੱਖਾਂ ਨੂੰ ਅੱਜ ਦੇਖਦੇ ਹੋ ਦਸਤਾਰ ਔਰ ਪੂਰੇ ਪੰਜ ਕਕਾਰਾਂ ਦੇ ਨਾਲ, ਇਸ ਨੂੰ ਹੀ ਸਾਜਨਾ ਕਹਿੰਦੇ ਨੇ। ਕਾਫੀ ਵੱਡੀ ਪਾਰਟਿਸਪੇਸ਼ਨ ਸੀ ਵਾਸ਼ਿੰਗਟਨ ਡੀਸੀ 'ਚ, ਇਨ ਥਾਊਜ਼ੈਂਡਸ ਅਸੀਂ ਕਹਿ ਸਕਦੇ ਹਾਂ। ਜਿਹੜੀ ਜਿਹੜੀ ਨਿਊਯਾਰਕ ਮੈਨਹਟਨ ਪੈਰੇਡ ਹੈ, ਉਹ ਜਿਹੜਾ ਲਾਸਟ ਸੈਚਰਡੇ ਹੈ ਅਪ੍ਰੈਲ ਦਾ, ਜਿਹੜਾ ਸ਼ਾਇਦ 25 ਨੂੰ ਹੋਏਗਾ, ਸ਼ਾਇਦ 25 ਅਪ੍ਰੈਲ 25 ਜਾਂ 26 ਨੂੰ, ਜਿਹੜਾ ਹੁਣ ਡੇਟ ਸਾਹਮਣੇ ਨਹੀਂ ਹੈ, ਉਹ ਹੋਏਗਾ। ਸੋ ਉਹਦੇ 'ਚ ਤੁਸੀਂ ਜ਼ਰੂਰ ਪਾਰਟਿਸਪੇਸ਼ਨ। फिर कहते सुना है कि इंडिया की पार्लियामेंट में पूरी फिर किसी ने कहते हमला कर दिया दिल्ली में। ਪਤਾ ਨਹੀਂ, ਹੁਣ ਕੋਈ ਪਿਛਲੇ 1.5 ਘੰਟਾ ਪਹਿਲਾਂ ਤੋਂ ਕੋਈ ਖਬਰ ਹੋਏ ਤਾਂ ਪਤਾ ਨਹੀਂ ਹੈ। ਓਕੇ, ਫਿਰ ਕਹਿੰਦੇ ਨੇ ਕਿ ਨਹੀਂ, ਉਹਦੇ 'ਚ ਇੱਕ ਅਦਰਵਾਈਜ਼ ਖਬਰ ਸੀ, ਉਹਨਾਂ ਦੀ ਦਿੱਲੀ ਅਸੈਂਬਲੀ 'ਚ ਕੋਈ ਸਰਬਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਉਸਨੇ ਕਾਰ ਦੇ ਨਾਲ ਐਂਟਰ ਕਰ ਗਿਆ। ਉਹ ਕੋਈ ਟ੍ਰੈਸ ਪਾਸਿੰਗ ਜਾਂ ਉਹੀ ਕਿਤੇ ਹਾਈ ਹੋਣਾ, ਕੋਈ ਅਦਰਵਾਈਜ਼ ਹਮਲਾ ਨਹੀਂ। ਉਹ ਹੈ ਵੀ ਦਿੱਲੀ ਵਿਧਾਨ ਸਭਾ ਹੈ, ਜਿਹੜੀ ਅਸੈਂਬਲੀ, ਨਾਟ ਪਾर्लियामेंट। और फिर कहते हैं कि पंज खालसा जो जालूस में जड़े आगे आगे वॉक करते हैं, उन पांच प्यारे को क्यों कहा जाता है? ਆ ਦੇਖੋ, ਜਿਹੜਾ 1699 ਦੇ ਵਿੱਚ ਜਦੋਂ ਅਸੀਂ ਖਾਲਸਾ ਸਾਜਨਾ ਦਾ ਜ਼ਿਕਰ ਕਰਦੇ ਹਾਂ, ਉਹਦੇ 'ਚ 80,000 ਲੋਕਾਂ ਦਾ ਇਕੱਠ ਸੀ, ਜਿਹਦੇ ਵਿੱਚ ਕਿ ਜਿਹੜੇ ਉਸ ਵੇਲੇ ਦੀ ਸਿੱਖੀ ਪਾਕਿਸਤਾਨ, ਅਫਗਾਨਿਸਤਾਨ ਤੋਂ ਲੈ ਕੇ ਜਿਹੜੇ ਅੱਜ ਰੀਜਨ ਇਹਨਾਂ ਮੁਲਕਾਂ 'ਚ ਨੇ, ਉਹਨਾਂ 'ਚ ਆਏ। ਔਰ ਜਿਹੜੇ ਪੰਜ ਪਿਆਰੇ ਸੀ ਦੇ ਉਹ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਨੇ ਉਹ ਆਏ, ਜਿਵੇਂ ਭਾਈ ਦਇਆ ਸਿੰਘ ਲਾਹੌਰ ਤੋਂ ਸਨ, ਭਾਈ ਧਰਮ ਸਿੰਘ ਹਸਤਨਾਪੁਰ ਉਸ ਵੇਲੇ ਜਿਹੜਾ ਦਿੱਲੀ ਦੇ ਨੇੜੇ ਰਹੀ ਹੈ ਕਿਸੇ ਜ਼ਮਾਨੇ 'ਚ, ਪਾਂਡਵਾਂ ਦੇ ਜ਼ਮਾਨੇ 'ਚ, ਮਹਾਭਾਰਤ 'ਚ ਰਾਜਧਾਨੀ, ਉੱਥੋਂ ਦੇ ਹੁਣ ਵੀ ਹਸਤਨਾਪੁਰ ਹੈਗਾ ਥਾਂ। ਔਰ ਭਾਈ ਹਿੰਮਤ ਸਿੰਘ ਜਗਨਨਾਥਪੁਰੀ ਜਿਹੜੀ ਉੜੀਸਾ ਦੇ ਵਿੱਚ ਹੈ, ਭਾਈ ਮੋਹਕਮ ਸਿੰਘ ਜਿਹੜੇ ਨੇ ਉਹ ਰਣਛੋੜ ਦਵਾਰਕਾ ਗੁਜਰਾਤ ਦੇ ਵਿੱਚ, ਔਰ ਭਾਈ ਸਾਹਿਬ ਸਿੰਘ ਬਿਦਰ ਜਿਹੜੀ ਕਰਨਾਟਕਾ ਸਟੇਟ 'ਚ ਹੈ। ਸੋ ਇਹਨਾਂ ਨੂੰ ਜਿਹੜਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਅੰਮ੍ਰਿਤ ਖੰਡੇ ਦੇ ਨਾਲ, ਡਬਲ ਐਜ ਸੌਰਡ ਦੇ ਨਾਲ ਜਿਹੜਾ ਉਹ ਤਿਆਰ ਕੀਤਾ। ਉਹਦੇ 'ਚ ਜਿਹੜੀ ਇਹ ਬਾਣੀ ਪੜ੍ਹੀ ਜਾਂਦੀ ਹੈ, ਜਿਹੜੇ ਹਿਮਸ ਨੇ ਗੁਰੂ ਸਾਹਿਬ ਦੇ ਪੰਜ ਬਾਣੀਆਂ ਰਾਹੀਂ, ਔਰ ਉਸ ਦੇ ਨਾਲ ਜਿਹੜਾ ਉਹਨਾਂ ਦੇ ਨਾਂ ਨਾਲ ਜਿਹੜਾ ਉਹਨਾਂ ਨੂੰ ਸਿੰਘ ਦੇ ਤੌਰ ਦੇ ਉੱਤੇ ਨਿਵਾਜਿਆ। ਹੁਣ ਤਾਂ ਚਲੋ ਜਿਹੜਾ ਹਰ ਸਿੱਖ ਘਰ 'ਚ ਬੱਚਾ ਬੱਚੀ ਪੈਦਾ ਹੁੰਦਾ, ਸਿੰਘ ਔਰ ਕੌਰ ਉਹਦੇ ਨਾਂ ਨਾਲ ਲਾਏ ਜਾਂਦੇ ਨੇ, ਪਰ ਉਸ ਤੋਂ ਪਹਿਲਾਂ ਜਿਹੜਾ ਸਿੰਘ ਜਾਂ ਕੌਰ ਨਾਂ ਨਹੀਂ ਸੀ। ਇਹ ਜਿਹੜੇ ਨੇ ਇਸ ਤਰੀਕੇ ਦੇ ਨਾਲ, ਔਰ ਇਹ ਇਨਫੈਕਟ ਪੰਜ ਪਿਆਰਿਆਂ ਦੇ ਰੂਪ 'ਚ ਅਸੀਂ ਜ਼ਾਹਰਾ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣੀ ਰਿਫਲੈਕਸ਼ਨ ਦੇਖਦੇ ਹਾਂ। ਔਰ ਇਹਨਾਂ ਦੀ, ਔਰ ਇਹ ਹਾਫਿਜ਼ ਵੀ ਨੇ ਜੋ, ਔਰ ਤੁਸੀਂ ਇਹ ਦੇਖਿਆ ਹੋਏਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ 'ਚ ਸਵਾਰੀ ਜਾਂ ਪਾਲਕੀ 'ਚ ਵਿਰਾਜਮਾਨ ਹੁੰਦੇ ਨੇ, ਉਹਨਾਂ ਤੋਂ ਅੱਗੇ ਚੱਲ ਰਹੇ ਹੁੰਦੇ ਨੇ। ਔਰ ਵਿਦ ਦਾ ਸੌਰਡ, ਕਿਉਂਕਿ ਸੌਰਡ ਪੰਜ ਕਕਾਰਾਂ ਦਾ ਹਿੱਸਾ ਹੈ, 5 ਆਰਟੀਕਲਸ ਆਫ ਫੇਥ ਹੈ, ਔਰ ਉਹ ਰਿਪਰੈਜ਼ੈਂਟ ਕਰਦਾ ਨੇ ਕਿ ਵੀ ਡਿਫੈਂਡਰ ਨੇ ਸੱਚ, ਹੱਕ, ਇਨਸਾਫ ਤੇ
ਸਮੁੱਚੀ ਕੌਮ ਦੀ ਨੁਮਾਇੰਦਗੀ। ਇਹੀ ਕਾਰਨ ਹੈ ਕਿ ਸਿੱਖਾਂ 'ਚ ਬਹੁਤ ਸਾਰੇ ਜਿਹੜੇ ਫੈਸਲੇ ਜਮਾਤੀ ਤੌਰ ਤੇ ਹੁੰਦੇ ਨੇ, ਜਿਵੇਂ ਅਫਗਾਨ ਕਬੀਲਿਆਂ 'ਚ ਜਿਰਗੇ 'ਚ ਹੁੰਦੇ ਨੇ, ਉਹ ਇਹੀ ਹੁੰਦਾ ਵੀ ਗਿਵਨ ਗੈਦਰਿੰਗ 'ਚੋਂ ਤੁਸੀਂ 5 ਚੁਣਦੇ ਹੋ ਔਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ, ਹਜ਼ੂਰੀ ਦੇ ਵਿੱਚ ਗੁਰਮਤਾ ਕਰਦੇ ਨੇ। ਸੋ ਇਹ ਬਾਕੀ ਅਸੀਂ ਟਾਈਮ ਟੂ ਟਾਈਮ ਸਾਰਾ ਮਹੀਨਾ ਅਪ੍ਰੈਲ ਦਾ ਖਾਲਸਾ ਸਾਜਨਾ ਦਿਵਸ ਦੀ ਯਾਦ 'ਚ ਹੀ ਹੋਣਾ ਹੈ। ਹੋਰ ਵੀ ਤੁਹਾਡੇ ਕੋਈ ਸਵਾਲ ਹੋਣਗੇ ਤਾਂ ਉਹਨਾਂ ਨੂੰ ਅਸੀਂ ਹੈਂਡਲ ਕਰਾਂਗੇ। ਬਹੁਤ ਸ਼ੁਕਰੀਆ ਸਵਾਲ ਪੁੱਛਣ ਦੇ ਲਈ। ਜੀ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਮੁਹੰਮਦ ਜੂਨਸ ਜਿਹੜੇ ਕਹਿੰਦੇ ਨੇ ਡਾਕਟਰ ਸਾਹਿਬ ਐਨ ਭੈਣ ਜੀ जब तक चढ़ते पंजाब के लोग बात के इतिहास नहीं करेंगे तो तहरीक में जान नहीं आएगी। और फिर साढ़े को जाकूब जी भी जड़े उन्होंने जूनस नूं एक दूसरे नाल चैट कर रहे हैं और फिर कहते हैं जूनस जी कि डॉक्टर साहब चढ़ते पंजाब के मौजूदा हुकूमत की वजह से लोगों का कत्ल में मुलव्वस पाएगा और जुल्म की इस काली रात में हम थे दिल से पता नहीं मजबूत करेंगे। आई डोंट नो। ओके फिर कहते हैं कि डॉक्टर साहब ईरान को शिकस्त देना अमेरिका एंड शैतान इजराइल का के बस में नहीं है क्योंकि ईरान ने इस जंग केवल जड़ी है सालों से ਤਿਆਰ ਕੀ ਔਰ ਅਮਰੀਕਾ ਜਿਹੜੇ ਉਹਨੂੰ ਮੇਰੇ ਖਿਆਲ ਕੜੀਸਿਆ ਦੇ ਵਿੱਚ ਨਹੀਂ ਦੇਖੋ ਅਲਟੀਮੇਟਲੀ ਤਾਂ ਹਰ ਜੰਗ ਦਾ ਐਂਡ ਨੈਗੋਸ਼ੀਏਸ਼ਨ ਦੇ ਨਾਲ ਹੀ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਨੇ ਡਿਫਾਈਂਸ ਦਿੱਤੀ ਹੈ, ਪਰ ਅਮਰੀਕਾ ਦੇ ਸਾਹਮਣੇ ਜਿਹੜਾ ਉਹ ਲੌਂਗ ਟਰਮ ਤੁਸੀਂ ਇੰਨੀ ਤਬਾਹੀ ਹੋ ਰਹੀ ਹੈ, ਅੱਗੋਂ ਵੀ ਹੋਰ ਤਬਾਹੀ ਹੋਏਗੀ। ਸੋ ਪਾਕਿਸਤਾਨ ਠੀਕ ਰੋਲ ਪਲੇ ਕਰ ਰਿਹਾ। ਈਰਾਨ ਨੂੰ ਉਹਦੇ ਬਣਦੇ ਹੱਕ ਮਿਲਣੇ ਚਾਹੀਦੇ ਨੇ, ਉਹਦੀ ਰੈਕਗਨੀਸ਼ਨ ਹੋਣੀ ਚਾਹੀਦੀ ਹੈ ਔਰ ਜੰਗਾਂ ਅਲਟੀਮੇਟਲੀ ਜਿਹੜੀਆਂ ਨੇ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ, ਉਹਦੇ ਚੋਂ ਫਰਦਰ ਕੰਪਲਿਕੇਸ਼ਨਸ ਨਿਕਲਦੀਆਂ ਨੇ। और फिर कहते हैं कि कल ईरान ने रिसेंटली 12 जेट के तबाही की जड़ी पिक्चर है मीडिया में डाली है और देखकर पता चलता है कि अमेरिका के बहुत जड़ी तबाही हुई है। ਦੇਖੋ ਇਸ ਵੇਲੇ ਕੋਈ ਪਤਾ ਨਹੀਂ ਹੈ ਵੀ ਕੌਣ ਕੀ ਇਨਫੋਰਮੇਸ਼ਨ ਦੇ ਰਿਹਾ ਹੈ। ਦੋਨੋਂ ਪਾਸੇ ਮਿਸ ਇਨਫੋਰਮੇਸ਼ਨ ਵੀ ਹੈ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਨਸ ਵੀ ਜਿਹੜੇ ਨੇ ਉਹ ਇਸ 'ਚੋਂ ਨਿਕਲਣਾ ਚਾਹੁੰਦੇ ਨੇ, ਬਟ ਇਹ ਹੋਰ ਕੰਪਲੈਕਸ ਜੰਗ ਹੁੰਦੀ ਜਾਂਦੀ, ਤਬਾਹੀ ਦੋਨੋਂ ਪਾਸਿਓਂ ਹੀ ਹੋ ਰਹੀ ਹੈ। ਹਾਂਜੀ ਔਰ ਇਸੇ ਤਰ੍ਹਾਂ ਸਾਡੇ ਕੋਲ ਨਿਰਮਲ ਬੈਂਸ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੂਨਸ ਜੀ ਕਹਿੰਦੇ ਨੇ ਕਿ डॉक्टर साहब एंड भैन जी प्रेसिडेंट ट्रंप ने जो ट्वीट किया है ये कोई कैसे डिप्लोमेट की जुबान है और गालियां कैसे प्रेसिडेंट को ਨਹੀਂ ਉਹਨੂੰ ਤਾਂ ਈਵਨ ਅਮਰੀਕਾ ਦੇ ਵਿੱਚ ਵੀ ਕਾਫੀ ਇਸ ਨੂੰ ਲੈ ਕੇ ਕ੍ਰਿਟਿਸਿਜ਼ਮ ਹੈ, ਅਸੀਂ ਤਾਂ ਜ਼ਿਕਰ ਕੀਤਾ ਹੈ ਸ਼ੁਰੂ ਦੇ ਵਿੱਚ। जी और कहते डॉक्टर साहब ईरान के लोग मौजूदा जंग में शहादत को करबला के साथ देखते हैं और ऐसी कौम को हराना जुल्म कहने मतलब कोई ਨਾਲ ਇਹਨਾਂ ਦੇ ਵੱਸ ਦੀ ਕਹਿੰਦੇ ਗੱਲ ਨਹੀਂ ਹੈਗੀ, ਕਹਿਣ ਦਾ ਮਤਲਬ ਹੈ। ਦੂਸਰੇ ਪਾਸੇ ਵੀ ਤਾਂ ਮੁਸਲਮਾਨ ਨੇ ਜਿਹੜੇ ਹੁਣ 7 ਜਾਂ 8 ਰਿਆਸਤਾਂ ਅਮਰੀਕਾ ਦੀ ਪਨਾਹ ਦੇ ਵਿੱਚ ਉਹਨਾਂ ਨੂੰ ਅੱਡੇ ਦਿੱਤੇ ਹੋਏ ਨੇ। ਜੇ ਉਹਨਾਂ ਦੀ ਤਬਾਹੀ ਹੋਏਗੀ ਤੇ ਉਹ ਵੀ ਤਬਾਹੀ ਹੈ, ਆਪਣਿਆਂ ਦੀ ਤਬਾਹੀ ਹੈ ਹੋਵੇ। ਸੋ ਜੰਗ ਰੁਕਣੀ ਚਾਹੀਦੀ ਹੈ। ਕਹਿੰਦੇ ਨੇ ਕਿ ਡਾਕਟਰ ਸਾਹਿਬ ਭੈਣ ਜੀ हकीकत ये है कि पाकिस्तान ने सोवियत यूनियन को और अमेरिका को फेस किया हुआ है और अफगानिस्तान में पाकिस्तान इन दोनों सुपर पावर का नेचर को जिता है और बहुत जल्दी कामयाबी होगी होपफुली। हाँ जी फिर कहते पाकिस्तान ने दोनों सुपर पावर को हाँ जी फिर दोबारा ना लिखा और फिर कहते हैं कि डॉक्टर साहब ने पाकिस्तान ने ऐसे हालात देखते हुए पाकिस्तान ने ही तालिबान और अमेरिका को टेबल पर बिठाया और फैसला करवाया। तो अमेरिका पाकिस्तान ਹੁਣ ਚਾਈਨਾ ਨੇ ਪਾਕਿਸਤਾਨ ਔਰ ਅਫਗਾਨ ਤਾਲਿਬਾਨ ਨੂੰ ਟੇਬਲ ਤੇ ਬਿਠਾਇਆ। ਚਾਈਨਾ 'ਚ ਨੈਗੋਸ਼ੀਏਸ਼ਨ ਚੱਲ ਰਹੀ ਹੈ। ਬਿਲਕੁਲ ਹਾਂਜੀ ਔਰ ਫਿਰ ਆਪਾਂ ਦੂਸਰੇ ਚੈਨਲ ਚੱਲਦੇ ਹਾਂ ਆਪਣੇ ਟੀਵੀ G4 USA ਤੇ ਉਸ ਤੇ ਸਾਡੇ ਜਿਹੜੇ ਵਿਊਅਰਸ ਨੇ ਕਾਫੀ ਸਾਰੇ ਨੇ, ਉਹਨਾਂ ਦੇ ਮੈਸੇਜ ਨੇ, ਦੇਖਦੇ ਹਾਂ ਕੀ ਕਹਿੰਦੇ ਨੇ। ਹਾਂਜੀ ਓਕੇ ਸਾਡੇ ਕੋਲ ਹਾਂਜੀ ਧਰਮ ਸਿੰਘ ਜੀ ਵੀ ਔਰ ਕਾਲਾ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ और सुखजीवन बच्चू जी, गुरमत सिंह बाजवा जी भी और इंद्रजीत सिंह संधू जी भी और फिर राणा फिर जगपाल जी भी और सोनू फौजी भी और फिर इस तरह साढ़े कोल ने मिश्रा सिंह जी भी, कुलविंदर मान जी भी और फिर बल्ले
ਬਰਲੀਨ ਪਿੰਦਰ ਜੀ ਵੀ, ਔਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਇੰਦਰਜੀਤ ਕੌਰ ਜੀ ਵੀ, ਕੁਲਦੀਪ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਦਲਜੀਤ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਿਹਾ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਆ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਪਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਬ।